ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿੰਡ, ਤਹਿਸੀਲ ਤੇ ਜ਼ਿਲ੍ਹਾ ਬਾਰੇ ਦੱਸੋ। ਮੇਰਾ ਤਾਲੁਕ ਕੋਟ ਇਨਾਇਤ ਖਾਨ ਨਾਲ ਹੈ, ਜਿਹੜਾ ਵਜ਼ੀਰਾਬਾਦ ਤਹਿਸੀਲ ਜ਼ਿਲ੍ਹਾ ਗੁਜਰਾਂਵਾਲਾ ਵਿੱਚ ਹੈ। ਤੁਹਾਡਾ ਤੇ ਤੁਹਾਡੇ ਖਾਨਦਾਨ ਦਾ ਪੇਸ਼ਾ ਕੀ ਸੀ? ਸਾਡਾ ਖਾਨਦਾਨ ਕਮਹਾਰਾਂ ਦਾ ਸੀ, ਮਿੱਟੀ ਨਾਲ ਕੰਮ ਸਾਡੀ ਰਵਾਇਤ ਸੀ, ਪਰ ਮੇਰਾ ਦਿਲ ਲੋਕ ਗਾਇਕੀ ਵੱਲ ਖਿੱਚਿਆ ਗਿਆ। ਗਾਇਕੀ ਦਾ ਖਿਆਲ ਕਦੋਂ ਆਇਆ? ਮੇਰੇ ਤੋਂ ਪਹਿਲਾਂ ਸਾਡੇ ਖਾਨਦਾਨ ਵਿੱਚ ਇਹ ਫਨ ਵੱਡੇ ਪੈਮਾਨੇ ਤੇ ਨਹੀਂ ਸੀ। ਤੁਸੀਂ ਰੇਡੀਓ ਤੇ ਕਦੋਂ ਮਸ਼ਹੂਰ ਹੋਏ? ਸਨ 1933 ਵਿੱਚ ਰੇਡੀਓ ਪਾਕਿਸਤਾਨ ਲਾਹੌਰ ਤੇ ਗਾਇਆ। ਤੁਸੀਂ ਗੀਤ ਖੁਦ ਲਿਖਦੇ, ਖੁਦ ਕੰਪੋਜ਼ ਕਰਦੇ ਤੇ ਫਿਰ ਆਪ ਹੀ ਗਾਉਂਦੇ ਸੀ? ਹਾਂ, ਲਫ਼ਜ਼ ਵੀ ਆਪਣੇ, ਧੁਨ ਵੀ ਆਪਣੀ ਤੇ ਆਵਾਜ਼ ਵੀ ਆਪਣੀ। ਗੀਤ ਨੂੰ ਦਿਲ ਤੋਂ ਕੱਢ ਕੇ ਗਾਣਾ ਮੇਰੇ ਫਨ ਦਾ ਹਿੱਸਾ ਸੀ। ਜੁਗਨੀ ਬਾਰੇ ਦੱਸੋ। ਸਭ ਤੋਂ ਪਹਿਲਾਂ ਤੁਸੀਂ ਇਹ ਅੰਦਾਜ਼ ਗਾਇਆ ਤੇ ਬਾਅਦ ਵਿੱਚ ਹੋਰ ਗੁਲਕਾਰਾਂ ਨੇ ਵੀ ਅਪਣਾਇਆ। ਜੁਗਨੀ ਨੂੰ ਮੈਂ ਆਪਣੇ ਅੰਦਾਜ਼ ਨਾਲ ਗਾਇਆ, ਬਾਅਦ ਦੇ ਗੁਲਕਾਰਾਂ ਨੇ ਇਹ ਰੰਗ ਅਪਣਾਇਆ ਤੇ ਇਹਨੂੰ ਹੋਰ ਵੀ ਮਸ਼ਹੂਰ ਕਰ ਦਿੱਤਾ। ਜੁਗਨੀ ਅਗਲੀ ਨਸਲ ਦੇ ਗੁਲਕਾਰਾਂ ਤੇ ਕੀ ਅਸਰ ਪਿਆ? ਇਹ ਅੰਦਾਜ਼ ਅਗਲੀ ਨਸਲ ਤੱਕ ਪਹੁੰਚਿਆ। ਆਲਮ ਲੋਹਾਰ ਨੇ ਇਹਨੂੰ ਆਪਣੇ ਅੰਦਾਜ਼ ਨਾਲ ਆਵਾਮ ਵਿੱਚ ਹੋਰ ਮਕਬੂਲ ਕਰ ਦਿੱਤਾ। ਪੰਜਾਬੀ ਦਾਸਤਾਨਾਂ ਤੇ ਵਾਰਾਂ ਵੀ ਗਾਈਆਂ। ਪੂਰਨ ਭਗਤ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਵਾਲ, ਹੀਰ, ਸੱਸੀ ਢੋਲ ਸੰਮੀ, ਦੁੱਲਾ ਭੱਟੀ ਤੇ ਜਮਲ ਫਤਿਹ ਵਰਗੀਆਂ ਦਾਸਤਾਨਾਂ ਗਾਈਆਂ ਸੀ। ਪੂਰਨ ਭਗਤ ਗਾਣ ਦਾ ਤਜਰਬਾ ਕਿਹੋ ਜਿਹਾ ਰਿਹਾ? ਪੂਰਨ ਭਗਤ 1933 ਵਿੱਚ ਇਹਦੀ ਗਾਇਕੀ ਰੇਡੀਓ ਤੇ ਪਹੁੰਚੀ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ। ਤੁਹਾਡੀ ਔਲਾਦ ਵਿੱਚੋਂ ਕਿਹੜੇ-ਕਿਹੜੇ ਇਸ ਫਨ ਵਿੱਚ ਆਏ? ਮੇਰੇ ਪੁੱਤਰ ਸਰਜਾ ਤੇ ਮਿਰਜ਼ਾ ਵੀ ਗਾਉਂਦੇ ਸਨ ਤੇ ਬੂਠਾ ਜੋੜੀ ਵਜਾਉਂਦਾ ਸੀ। ਤੁਹਾਡੇ ਪੋਤਰੇ ਤੇ ਤੁਹਾਡੇ ਦਮਾਦ ਨੇ ਇਹ ਰਵਾਇਤ ਕਿੱਦਾਂ ਅੱਗੇ ਵਧਾਈ? ਮੇਰੇ ਪੋਤਰੇ ਕਿੰਗ ਵਜਾਈ ਤੇ ਗਾਇਆ ਜੰਨਾ, ਮੇਰਾ ਦਮਾਦ ਉਸ ਵੀ ਲੋਕ ਗਾਇਕੀ ਨੂੰ ਅੱਗੇ ਟੋਰਿਆ। ਆਪਣੇ ਨਵਾਸੀਆਂ ਰਫੀਕ, ਲਤੀਫ ਤੇ ਹਨੀਫ ਟੈਡੀ ਬਾਰੇ ਕੀ ਆਖੋਗੇ? ਉਹਨਾਂ ਨੇ ਬਾਲਾਤ ਦੀ ਰਵਾਇਤ ਨੂੰ ਜਾਰੀ ਰੱਖਿਆ ਹੈ। ਪੰਜਾਬੀ ਲੋਕ ਮੌਸੀਕੀ ਦਾ ਮੁਸਤਕਬਲ ਤੁਹਾਡੇ ਖਿਆਲ ਵਿੱਚ ਕਿਹੋ ਜਿਹਾ ਹੈ? ਮੁਸਤਕਬਲ ਰੌਸ਼ਨ ਹੈ ਜੇ ਨਵੀਂ ਨਸਲ ਨੂੰ ਆਪਣੀ ਜੜ੍ਹਾਂ ਨਾਲ ਜੋੜਿਆ ਜਾਵੇ ਤੇ ਪੁਰਾਣੀ ਗਾਇਕੀ ਨੂੰ ਇੱਜ਼ਤ ਨਾਲ ਅਗਲੀ ਨਸਲ ਤੱਕ ਪਹੁੰਚਾਇਆ ਜਾਵੇ। ਆਖਿਰ ਵਿੱਚ ਪੰਜਾਬ ਦੇ ਲੋਕਾਂ ਤੇ ਖਾਸ ਤੌਰ ਤੇ ਨੌਜਵਾਨਾਂ ਲਈ ਪੈਗਾਮ? ਆਪਣੀ ਬੋਲੀ ਤੇ ਆਪਣੀ ਮਿੱਟੀ ਨੂੰ ਨਾ ਭੁਲਾਓ। ਜਿਹੜੀ ਕੌਮ ਆਪਣੀ ਜੜ੍ਹਾਂ ਨੂੰ ਯਾਦ ਰੱਖਦੀ ਹੈ ਉਹ ਕਦੇ ਮਿਟਦੀ ਨਹੀਂ।